ਖਬਰ ਦੇ ਵੱਲ ਵਧੀਏ, ਕਹਿੰਦੇ 12 ਸਾਲਾਂ ਦੇ ਵਿੱਚ ਪਹਿਲੀ ਵਾਰ ਆ ਜਦੋਂ ਪੰਜਾਬ ਦੇ ਵਿੱਚ ਜਨਵਰੀ ਮਹੀਨੇ ਮੀਂਹ ਨਾ ਪਿਆ ਹੋਵੇ। ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਇਹ ਆਪਾਂ ਲਗਾਤਾਰ ਇਸ ਪਹਿਲੂ ਤੇ ਗੱਲ ਕਰਦੇ ਰਹੇ ਕਿ ਸੁੱਕੀ ਠੰਡ ਪੈ ਰਹੀ ਆ। ਨਹੀਂ ਤਾਂ ਦਸੰਬਰ ਮਹੀਨੇ ਚ ਫਤਿਹਗੜ੍ਹ ਸਾਹਿਬ ਦੇ ਸਭਾ ਦੇ ਦਿਨਾਂ ਦੇ ਵਿੱਚ, ਸ਼ਹੀਦੀ ਜੋੜ ਮੇਲ ਦੇ ਦਿਨਾਂ ਦੇ ਵਿੱਚ ਅਕਸਰ ਬੂੰਦਾਬਾਂਦੀ ਹੋ ਜਾਂਦੀ ਹੈ। ਉਹਨਾਂ ਦਿਨਾਂ ਚ ਵੀ ਮੀਂਹ ਨਹੀਂ ਪਿਆ, ਲੋਹੜੀ ਤੇ ਵੀ ਨਹੀਂ ਪਿਆ, 26 ਜਨਵਰੀ ਤੇ ਕਈ ਵਾਰ ਮੀਂਹ ਪੈ ਜਾਂਦਾ ਹੈ। ਇਸ ਵਾਰ ਉਹਦੀ ਵੀ ਸੰਭਾਵਨਾ ਨਹੀਂ ਦੱਸੀ ਜਾ ਰਹੀ, ਔਰ ਅਗਲੇ ਜਿਹੜੇ 3-4 ਦਿਨ ਨੇ ਕਹਿੰਦੇ ਉਹਨਾਂ ਦਿਨਾਂ ਚ ਵੀ ਮੀਂਹ ਪੈਣ ਦੀ ਉੱਤਰੀ ਭਾਰਤ ਚ ਜੇ ਸੰਭਾਵਨਾ ਨਹੀਂ ਹੈ, ਤੇ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਵੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਸੋ ਇਸ ਹਵਾਲੇ ਨਾਲ ਮਤਲਬ ਇਹ ਜਦੋਂ ਅੰਕੜੇ ਦਿਖਦੇ ਨੇ ਤਾਂ ਅੰਕੜੇ ਕਹਿੰਦੇ ਕਿ 12 ਸਾਲਾਂ ਚ ਪਹਿਲੀ ਵਾਰ ਹੋਇਆ ਕਿ ਪੰਜਾਬ ਚ ਜਨਵਰੀ ਮਹੀਨੇ ਚ ਮੀਂਹ ਨਾ ਪਿਆ ਹੋਵੇ। 4 ਵਾਰ ਉਹ ਮਾਹੌਲ ਬਣਿਆ, WUD ਜਿਹੜਾ ਮਤਲਬ ਕਿ ਉਹ ਬਣਿਆ, ਤੇ ਉਹਦੇ ਬਾਵਜੂਦ ਵੀ ਉਹ ਇੰਨਾ ਕਮਜ਼ੋਰ ਸੀ ਕਿ ਮੀਂਹ ਨਹੀਂ ਪੈ ਸਕਿਆ। ਸੋ ਪਰ ਅਜੇ ਵੀ ਪੰਜਾਬ ਤੇ ਹਰਿਆਣਾ ਚ ਕਹਿੰਦੇ ਆਉਂਦੇ ਦਿਨਾਂ ਚ ਠੰਡ ਦਾ ਕਹਿਰ ਜਾਰੀ ਰਹਿਣਾ। 30-31 ਤੱਕ ਬਰਫ਼ਬਾਰੀ ਦੇ ਆਸਾਰ ਜ਼ਰੂਰ ਉੱਪਰ ਹਿਮਾਚਲ ਚ ਹੋਏ ਨੇ, ਤੇ ਉਹ ਤੋਂ ਬਾਅਦ ਫਿਰ ਮੀਂਹ ਦਾ ਮਾਹੌਲ ਬਣ ਸਕਦਾ, ਫਿਲਹਾਲ ਨਹੀਂ ਹੈ। 1982 ਤੋਂ ਲੈ ਕੇ 2020 ਤੱਕ ਦੇ ਇੱਕ ਸਰਦ ਮੌਸਮ ਦਾ ਵਿਸ਼ਲੇਸ਼ਣ ਜਿਹਨੂੰ ਆਪਾਂ ਕਹਿੰਦੇ ਆ, ਅੰਕਲਨ ਜਿਹਨੂੰ ਆਪਾਂ ਕਹਿੰਦੇ ਆ, ਉਹ ਬਕਾਇਦਾ ਤੌਰ ਤੇ ਇੰਡੀਅਨ ਇੰਸਟੀਚਿਊਟ ਫਾਰ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਦੇ ਵਿਗਿਆਨੀਆਂ ਨੇ ਕੀਤਾ ਹੈ ਜੀ, ਔਰ ਇਹ ਮਿਲ ਕੇ ਕੀਤਾ। ਇਜ਼ਰਾਈਲ ਦੀ, ਬ੍ਰਾਜ਼ੀਲ ਦੀ ਕੰਪਨੀ ਹੈ, ਨੈਸ਼ਨਲ ਇੰਸਟੀਚਿਊਟ ਆਫ ਸਪੇਸ ਰਿਸਰਚ ਬ੍ਰਾਜ਼ੀਲ, ਠੀਕ ਹੈ, ਇਹਦੇ ਨਾਲ ਮਿਲ ਕੇ ਕੀਤਾ। ਤੇ ਮਿਲ ਕੇ ਕੀਤੇ ਸਰਵੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ 1982 ਤੋਂ ਲੈ ਕੇ 2020 ਤੱਕ ਉੱਤਰੀ ਭਾਰਤ ਵਿੱਚ ਜਿਹੜੀਆਂ ਹਵਾਵਾਂ ਨੇ ਉਹ ਇਸ ਵਾਰ ਲੌਕ ਹੋ ਗਈਆਂ। ਇਸ ਲਈ ਉਹ ਲੌਕ ਹੋਣ ਦੇ ਨਾਲ ਵੀ ਮੀਂਹ ਨਾ ਪੈਣ ਦਾ ਇੱਕ ਪਹਿਲੂ ਹੈ। ਇਹਦੇ ਵਿੱਚ ਵੀ ਅਹਿਮ ਪਹਿਲੂ, ਉਹ ਕਹਿੰਦੇ 38 ਸਾਲਾਂ ਚ 509 ਦਿਨ ਜਿਹੜੀ ਚੱਲੀ ਆ, ਉਹਦੇ ਪਿੱਛੇ ਵੀ ਆ ਇੱਕ ਤਰੀਕਾ ਹੁੰਦਾ ਕਿ ਜਦੋਂ ਹਵਾਵਾਂ ਲੌਕ ਹੋ ਜਾਂਦੀਆਂ ਨੇ ਆ ਕੇ, ਤੇ ਫਿਰ ਇੱਕਦਮ ਮਤਲਬ ਠੰਡੀਆਂ ਹਵਾਵਾਂ ਚੱਲਦੀਆਂ ਨੇ ਤੇ ਪਾਰਾ ਬਹੁਤ ਥੱਲੇ ਡਿੱਗਦਾ। 38 ਸਾਲਾਂ ਚ 509 ਵਾਰ ਅਜਿਹੀ ਸੀਤ ਲਹਿਰ ਚੱਲੀ ਆ। ਉਹ ਬਰੇ ਦਰ ਬਰੇ ਇਹਦੇ ਆંકੜੇ ਦਿੰਦੇ ਨੇ। ਉਹ ਕਹਿੰਦੇ ਜੀ 2005 ਚ ਸਭ ਤੋਂ ਜ਼ਿਆਦਾ ਲੰਮੇ ਸਮੇਂ ਤੱਕ ਪੰਜਾਬ ਚ ਕੋਲਡ ਵੇਵ ਚੱਲੀ ਆ। 17 ਦਿਨ ਅਜਿਹੀ ਸੀਤ ਲਹਿਰ ਚੱਲੀ ਸੀ 2005 ਚ, ਜਿਵੇਂ ਦਾ ਮੌਸਮ ਹੁਣ ਹੈ। ਉਸ ਤੋਂ ਬਾਅਦ ਫਿਰ 2020 ਦੇ ਵਿੱਚ, ਸਨ 2000 ਦੇ ਵਿੱਚ 15 ਦਿਨ ਚੱਲੀ ਸੀ ਅਜਿਹੀ ਸੀਤ ਲਹਿਰ। ਫਿਰ ਸਾਲ 1983 ਦੇ ਵਿੱਚ 13 ਦਿਨ ਚੱਲੀ ਸੀ ਅਜਿਹੀ ਸੀਤ ਲਹਿਰ। ਸੋ ਇਹ ਉਹਦਾ ਹਵਾਲਾ ਦਿੰਦੇ ਨੇ ਕਿ ਜਦੋਂ ਠੰਡੀਆਂ ਹਵਾਵਾਂ ਤੇਜ਼ ਚੱਲਦੀਆਂ ਨੇ ਤਾਂ ਤਾਪਮਾਨ ਤੇਜ਼ੀ ਨਾਲ ਗਿਰਦਾ, ਤੇ ਇਸ ਨੂੰ ਸੀਤ ਲਹਿਰ ਕਿਹਾ ਜਾਂਦਾ। ਤੇ ਨਿਊਨਤਮ ਟੈਂਪਰੇਚਰ ਰਾਤ ਦਾ 3 ਡਿਗਰੀ 4 ਡਿਗਰੀ ਤੱਕ ਚਲਾ ਜਾਂਦਾ ਹੈ, ਤੇ ਦਿਨ ਦੇ ਵਿੱਚ 8 ਤੋਂ 10 ਡਿਗਰੀ ਰਹਿੰਦਾ ਹੈ। ਤੇ ਇਹਦਾ ਸਰੀਰ ਤੇ ਖਾਸਾ ਅਸਰ ਪੈਂਦਾ, ਕਿਉਂਕਿ ਤੁਹਾਡਾ ਖੂਨ ਦਾ ਸਰਕਲ ਸਲੋ ਹੋ ਜਾਂਦਾ ਹੈ, ਜੰਮਣ ਲੱਗਦਾ ਹੈ, ਤੇ ਉਹਦੇ ਨਾਲ ਕਈ ਤਰ੍ਹਾਂ ਦੀ ਬਿਮਾਰੀਆਂ ਦਾ ਖਤਰਾ ਜਿੱਥੇ ਰਹਿੰਦਾ, ਉੱਥੇ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ। ਸੋ ਇਸ ਲਈ ਉੱਤਰੀ ਭਾਰਤ ਦੇ ਵਿੱਚ ਇਹ 12 ਸਾਲਾਂ ਚ ਪਹਿਲੀ ਵਾਰ ਹੈ ਕਿ ਪੰਜਾਬ ਖੇਤਰ ਦੇ ਵਿੱਚ ਜਨਵਰੀ ਮਹੀਨੇ ਚ ਮੀਂਹ ਨਾ ਪਿਆ ਹੋਵੇ। ਬਾਰ-ਬਾਰ ਉਹ ਮਾਹੌਲ 3-4 ਵਾਰ ਬਣਿਆ ਹੋਵੇ, ਉਹਦੇ ਬਾਵਜੂਦ ਵੀ ਮਤਲਬ ਮੀਂਹ ਨਾ ਪਵੇ, ਤੇ ਅਜੇ ਵੀ ਅਗਲੇ 4-5 ਦਿਨ ਮੀਂਹ ਪੈਣ ਦਾ ਅਸਾਰ ਨਹੀਂ ਹੈ। ਤੇ ਇਹ ਸੀਤ ਲਹਿਰ ਹੋਰ ਵੱਡੀ, ਹੋਰ ਅੱਗੇ ਤੱਕ ਜਾ ਸਕਦੀ ਹੈ। ਔਰ ਲਗਾਤਾਰ ਮੈਂ ਉਹ ਦੇਖ ਰਿਹਾ ਕਿ ਨਵਾਂ ਸ਼ਹਿਰ ਲਗਾਤਾਰ ਠੰਡਾ ਹੁੰਦਾ ਜਾ ਰਿਹਾ। 3 ਡਿਗਰੀ 4 ਡਿਗਰੀ ਦੇ ਵਿੱਚ ਪੰਜਾਬ ਦਾ ਰਾਤ ਦਾ ਟੈਂਪਰੇਚਰ ਦੀ ਔਸਤ ਜਿਵੇਂ ਰਿਕਾਰਡ ਕੀਤੀ ਜਾ ਰਹੀ ਆ, ਹੈ ਨਾ। ਤੇ ਇਸੇ ਤਰ੍ਹਾਂ ਮਤਲਬ ਸਭ ਤੋਂ ਅੱਗੇ ਹਮੇਸ਼ਾ ਆਦਮਪੁਰ ਤੇ ਅੰਮ੍ਰਿਤਸਰ ਸਭ ਤੋਂ ਠੰਡੇ ਖੇਤਰ ਹੁੰਦੇ ਸੀ ਪੰਜਾਬ 'ਚ। ਇਸ ਵਾਰ ਨਵਾਂ ਸ਼ਹਿਰ ਖੇਤਰ ਕਾਫੀ ਠੰਡਾ ਚੱਲ ਰਿਹਾ। ਸੋ ਇਸ ਲਈ ਆਉਂਦੇ ਦਿਨਾਂ 'ਚ ਧੁੰਦ, ਆਉਂਦੇ ਦਿਨਾਂ 'ਚ ਸੀਤ ਲਹਿਰ, ਠੰਡੀਆਂ ਹਵਾਵਾਂ, ਹੱਡ ਚੀਰਵੀਂ ਠੰਡ ਅਜੇ ਹੋਰ ਝੱਲਣੀ ਪੈ ਸਕਦੀ ਹੈ ਉੱਤਰੀ ਭਾਰਤ ਨੂੰ ਵੀ ਤੇ ਪੰਜਾਬ ਨੂੰ ਵੀ। ਸੋ ਇਸ ਲਈ ਇਹ ਰਿਕਾਰਡ ਜਿਹੜੇ ਨੇ, ਇਹ ਪਿਛਲੇ ਰਿਕਾਰਡ ਦੇ ਹਵਾਲੇ ਜਦੋਂ ਚਰਚਾ 'ਚ ਆਉਂਦੇ ਨੇ, ਕਦੇ ਗੱਲ ਕਰਦਿਆਂ ਵੀ ਠੰਡ ਦਾ ਅਹਿਸਾਸ ਕਰਾਉਂਦੇ ਨੇ ਪ੍ਰਵੀਨ ਜੀ। ਜੀ ਬਿਲਕੁਲ ਬਿਲਕੁਲ।